ਪੰਜਾਬੀ ਰੇਡੀਓ ਯੁਵਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਰੋ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੱਦੀ, ਕਲੋਵਸ ਤਨਾਮ ਸਿੰਘ ਸ਼ੇਰਗਿਲ, ਸਲਮਾ, ਮਨਜੀਤ ਸਿੰਘ ਦੇਵਾਨਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ, ਫਰਜ਼ਨੋ, ਬਰਿੰਦਰ ਸਿੰਘ, ਮੋਰਗਨ ਹੈਲ, ਧਰਮ ਸਿੰਘ, ਰਘਵੀਰ ਕੌਰ, ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹੈਗੇ ਆ ਭਾਰਤ ਤੇ ਚੀਨ ਦੀ ਗੱਲਬਾਤ ਦੀ। ਕੀ ਨਿਕਲਿਆ ਗੱਲਬਾਤ ਵਿੱਚੋਂ? ਐਕਚੁਅਲੀ ਜਿਹੜੀ ਸਰਕਾਰ ਹੈ ਜੀ ਉਹ ਤਾਂ ਪਹਿਲੀ ਗੱਲ ਮੰਨਣ ਦੇ ਵਾਸਤੇ ਹੀ ਤਿਆਰ ਨਹੀਂ ਸੀ। ਪਿਛਲੇ ਜੇ ਆਪਾਂ ਸਮੇਂ ਦੀ ਗੱਲ ਕਰੀਏ, ਜਦੋਂ ਤੋਂ ਇਹ ਲਦਾਖ ਦੇ ਵਿੱਚ ਵਿਵਾਦ ਸ਼ੁਰੂ ਹੋਇਆ ਜਾਂ ਲਦਾਖ ਵਾਲੀ ਸਾਈਡ ਦੇ ਉੱਤੇ ਚਾਈਨਾ ਨੇ ਘੁਸਪੈਠ ਕੀਤੀ ਹੈ। ਸਣੇ ਪ੍ਰਧਾਨ ਮੰਤਰੀ ਜਿਹੜੇ ਸਨ ਉਹ ਮੰਨਦੇ ਹੀ ਨਹੀਂ ਕਿ ਉੱਥੇ ਕਿਸੇ ਕਿਸਮ ਦੀ ਘੁਸਪੈਠ ਜਿਹੜੀ ਉਹ ਹੋਈ ਹੈ। ਹਾਲਾਂਕਿ 20 ਫੌਜੀ ਜਵਾਨ ਉਸ ਵੇਲੇ ਸ਼ਹੀਦ ਹੋ ਗਏ ਸਨ ਔਰ ਉਹ ਕਹਿੰਦੇ ਇਸ ਪਾਸੇ ਕੋਈ ਵੜਿਆ ਹੀ ਨਹੀਂ। ਹੁਣ ਇਹ ਜਿਹੜਾ ਨਵਾਂ ਵਿਵਾਦ ਸ਼ੁਰੂ ਹੋਇਆ, ਇਹ ਪੈਂਗੋਂਗ ਝੀਲ ਵਾਲਾ ਜਿਹੜਾ ਲਦਾਖ ਵਾਲਾ ਸੀਗਾ ਉਹ ਜਿਉਂ ਦਾ ਤਿਉਂ ਜਾਰੀ, ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਕਿ ਉੱਧਰੋਂ ਇਹ ਵਿਵਾਦ ਘਟ ਗਿਆ ਜਾਂ ਜਿਹੜਾ ਚੀਨ ਹੈ ਉਹ ਪਿਛਾਂਹ ਹਟ ਗਿਆ। ਇਹ ਪੈਂਗੋਂਗ ਝੀਲ ਦੇ ਇਲਾਕੇ ਦੇ ਵਿੱਚ ਉਹਨੇ ਘੁਸਪੈਠ ਕੀਤੀ ਹੈ ਜੀ। ਔਰ ਦੋਨਾਂ ਪਾਸਿਆਂ ਦੀ ਜਿਹੜੀ ਕਮਾਂਡਰ ਪੱਧਰ ਦੀ ਗੱਲਬਾਤ ਹੋਈ, ਦੱਸਿਆ ਜਿਹੜਾ ਸੂਤਰਾਂ ਤੋਂ ਇਹ ਜਾ ਰਿਹਾ ਕਿ ਗੱਲਬਾਤ ਬੇਸਿੱਟਾ ਰਹੀ, ਕਿਉਂਕਿ ਦੋਵੇਂ ਧਿਰਾਂ 7 ਘੰਟੇ ਜਿਹੜੀਆਂ ਜੀ ਇਹ ਮਿਲੀਆਂ। ਔਰ ਜਿਹੜਾ ਚਾਈਨੀਜ਼ ਧਿਰ ਹੈ ਉਹਨੇ ਇਹ ਗੱਲ ਕਹੀ ਕਿ ਭਾਰਤ ਨੇ ਕੁਛ ਜਿਹੜੀਆਂ ਰਣਨੀਤਿਕ ਚੋਟੀਆਂ ਨੇ ਉਹਦੇ ਉੱਤੇ ਕਬਜ਼ਾ ਕੀਤਾ, ਜਦੋਂ ਕਿ ਭਾਰਤੀ ਵਫਦ ਨੇ ਇਹ ਗੱਲ ਕਹੀ ਕਿ ਇਹ ਥਾਵਾਂ LAC ਦੇ ਭਾਰਤ ਵਾਲੇ ਪਾਸੇ ਨੇ। ਭਾਰਤ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਸਰਹੱਦੀ ਵਿਵਾਦ ਹੈ ਉਹਨੂੰ ਉਹ ਗੱਲਬਾਤ ਰਾਹੀਂ ਨਜਿੱਠੂਗਾ। ਪਰ ਇਹ ਗੱਲਬਾਤ ਜਿਹੜੀ ਹੋਈ ਆ ਹੁਣ, ਇਹਦੇ ਵਿੱਚੋਂ ਕੋਈ ਸਿੱਟਾ ਕਿਸੇ ਕਿਸਮ ਦਾ ਜਿਹੜਾ ਜੀ ਉਹ ਨਹੀਂ ਨਿਕਲਿਆ। ਜਦੋਂ ਲਦਾਖ ਦੇ ਵਿੱਚ ਘੁਸਪੈਠ ਹੋਈ ਸੀ ਤਾਂ ਉਦੋਂ ਭਾਰਤ ਨੇ ਟਿਕਟੌਕ ਵਰਗੇ ਜਿਹੜੇ ਐਪ ਸੀਗੇ ਉਹਨਾਂ ਦੇ ਉੱਤੇ ਪਾਬੰਦੀ ਲਾਤੀ ਸੀ ਔਰ ਉਹਦੇ ਸਣੇ ਤੋਂ 80 ਦੇ ਕਰੀਬ ਸੀਗੇ ਜਿਨ੍ਹਾਂ ਉੱਤੇ ਪਾਬੰਦੀ ਲੱਗੀ। ਹੁਣ ਭਾਰਤ ਨੇ PUBG ਤੇ ਉਹਦੇ ਨਾਲ ਮਿਲਦੀਆਂ ਜਿਹੜੀਆਂ ਕੁਝ 118 ਦੇ ਕਰੀਬ ਐਪਲੀਕੇਸ਼ਨਸ ਨੇ ਜਿਨ੍ਹਾਂ ਦੇ ਉੱਤੇ ਪਾਬੰਦੀ ਜਿਹੜੀ ਆ ਉਹ ਲਾਤੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਲੈਕਟ੍ਰੋਨਿਕਸ ਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੇ ਵੱਲੋਂ ਕਿ ਇਹ ਸਟੈਪ ਕਰੋੜਾਂ ਭਾਰਤੀ ਮੋਬਾਈਲ ਦੇ ਉੱਤੇ ਇੰਟਰਨੈਟ ਵਰਤੋਂਕਾਰਾਂ ਦੇ ਹਿੱਤਾਂ ਦੀ ਰੱਖਿਆ ਜਿਹੜੀ ਆ ਜੀ ਉਹ ਕਰੂਗਾ। ਜਦੋਂ ਉਦੋਂ ਘੁਸਪੈਠ ਹੋਈ ਸੀ ਉਦੋਂ ਇੱਥੇ ਜਿਹੜੇ ਐਪ ਸੀ ਉਹਨਾਂ ਦੇ ਉੱਤੇ ਪਾਬੰਦੀ ਲੱਗੀ। ਹੁਣ ਘੁਸਪੈਠ ਹੋਈ, ਹੁਣ ਫੇਰ ਐਪ ਦੇ ਉੱਤੇ ਜਿਹੜੀ ਆ ਜੀ ਕੁਛ ਐਪ ਤੇ ਪਾਬੰਦੀ ਲੱਗੀ। ਹਾਲਾਂਕਿ ਜਿਹੜਾ PUBG ਐਪ ਹੈ ਇਹਦੇ ਉੱਤੇ ਪਾਬੰਦੀ ਦੀ ਮੰਗ ਤਾਂ ਚਰੋਕਣੀ ਕੀਤੀ ਜਾ ਰਹੀ ਹੈ, ਕਿਉਂਕਿ ਬੱਚੇ ਗੁੰਮਰਾਹ ਇਹਦੇ ਨਾਲ ਹੋ ਰਹੇ ਆ ਵੱਡੇ ਪੱਧਰ ਦੇ ਉੱਤੇ। ਪਹਿਲਾਂ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕੀ। ਹੁਣ ਉਹਨੇ ਜਦੋਂ ਇਹ ਪੈਂਗੋਂਗ ਝੀਲ ਦੇ ਇਲਾਕੇ ਦੇ ਵਿੱਚ ਚਾਈਨਾ ਨੇ ਘੁਸਪੈਠ ਕੀਤੀ ਹੈ, ਉਹਦੇ ਤੋਂ ਬਾਅਦ ਇਹ ਜਿਹੜੇ ਐਪ ਨੇ ਇਹਨਾਂ ਦੇ ਉੱਤੇ ਪਾਬੰਦੀ ਕੱਲ੍ਹ ਲਾਉਣ ਦਾ ਐਲਾਨ ਭਾਰਤ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ। ਪਰ ਜਿਹੜੀ ਕਮਾਂਡਰ ਪੱਧਰ ਦੀ ਗੱਲਬਾਤ ਹੈ ਜੀ ਉਹਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਿਆ। ਅੱਗੋਂ ਗੱਲਬਾਤ ਜਿਹੜੀ ਦੀ ਉਹ ਜਾਰੀ ਰਹਿੰਦੀ ਹੈ ਜਾਂ ਕਿਸ ਪੱਧਰ ਦੀ ਹੁੰਦੀ ਹੈ, ਇਹ ਜਿਹੜਾ ਜੀ ਰੱਖਿਆ ਮੰਤਰੀ ਜਿਹੜੇ ਨੇ ਉਹਨਾਂ ਦੀ ਉੱਚ ਪੱਧਰੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਲਿਆ ਜਾਊਗਾ ਜੀ। ਅੱਗੇ ਪਾਰਲੀਮੈਂਟ ਸੈਸ਼ਨ ਦੀ ਗੱਲ ਕਰਦੇ ਹਾਂ, ਸ਼ੁਰੂ ਹੋ ਰਿਹਾ ਹੈ ਪਰ ਉਸ ਦੇ ਵਿੱਚ ਬਹੁਤਾ ਕੁਝ ਹੋਣ ਵਾਲਾ ਨਹੀਂ, ਕੋਈ ਪ੍ਰਸ਼ਨ ਕਾਲ ਤੇ ਸਿਫਰ ਕਾਲ ਨਹੀਂ ਹੋਵੇਗਾ। ਦੇਖੋ ਜਿਹੜੀ ਇਹ ਲੋਕਤੰਤਰ ਹੈ, ਪਾਰਲੀਮੈਂਟ ਦੇ ਵਿੱਚ ਸਿਫਰ ਕਾਲ ਦਾ ਬਹੁਤ ਮਹੱਤਵ ਹੈ, ਪ੍ਰਸ਼ਨ ਕਾਲ ਦਾ ਬਹੁਤ ਮਹੱਤਵ ਹੈ, ਕਿਉਂਕਿ ਜੇ ਜਿਹੜਾ ਇਹਦੇ ਸਿਸਟਮ ਦਾ ਪਤਾ ਹੈ ਕਿ ਇਹ ਪ੍ਰਸ਼ਨ ਪਾਏ ਜਾਂਦੇ ਆ ਜੀ ਪਾਰਲੀਮੈਂਟ ਮੈਂਬਰਸ ਦੇ ਵੱਲੋਂ, ਫਿਰ ਡਰਾਅ ਨਿਕਲਦਾ ਡੇਲੀ। ਜਿਹਦਾ ਡਰਾਅ ਨਿਕਲਦਾ ਉਹ ਆਪਣਾ ਸਵਾਲ ਪ੍ਰਸ਼ਨ ਕਾਲ ਦਾ ਇੱਕ ਟਾਈਮ ਹੁੰਦਾ ਇੰਨਾ ਪੀਰੀਅਡ, ਉਹਦੇ ਵਿੱਚ ਉਹ ਪੁੱਛ ਸਕਦਾ। ਇੱਕ ਇਹਦੇ ਵਿੱਚ ਸਿਫਰ ਕਾਲ ਹੁੰਦਾ। ਸਿਫਰ ਕਾਲ ਜਿਹੜਾ ਜੀ ਉਹਦੇ ਵਿੱਚ ਕੋਈ ਵੀ ਜਿਹੜਾ ਜੀ ਉਹਦੇ ਲਈ ਵੀ ਤੁਹਾਨੂੰ ਪਾਉਣਾ ਪੈਂਦਾ ਜੀ, ਡਰਾ ਪਾਉਣਾ ਪੈਂਦਾ ਮੈਂਬਰ ਪਾਰਲੀਮੈਂਟ ਨੂੰ ਜਾਂ ਰਾਜ ਸਭਾ ਦੇ ਜਿਹੜੇ ਮੈਂਬਰ ਜਾਂ ਲੋਕ ਸਭਾ ਦੇ ਉਹਨਾਂ ਨੂੰ। ਉਹਦੇ ਹਿਸਾਬ ਦੇ ਨਾਲ ਕਿਸੇ ਵੀ ਵਿਸ਼ੇ ਦੇ ਉੱਤੇ ਜਿਹੜਾ ਜੀ ਉਹ ਆਪਣੇ
ਏਰੀਏ ਦੇ ਨਾਲ ਸੰਬੰਧਿਤ, ਆਪਣੇ ਖਿੱਤੇ ਨਾਲ ਸੰਬੰਧਿਤ, ਆਪਣੇ ਰਾਜ ਦੇ ਨਾਲ ਸੰਬੰਧਿਤ ਸਵਾਲ ਪੁੱਛ ਸਕਦੇ ਆ, ਜਿਹਦੇ ਰਾਹੀਂ ਉਹ ਆਪਣੇ ਜਿਹੜੇ ਸਵਾਲ ਨੇ, ਮਸਲੇ ਨੇ, ਉਹਨਾਂ ਨੂੰ ਉਭਾਰਦੇ ਆ। ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਪ੍ਰਾਈਵੇਟ ਮੈਂਬਰ ਬਿੱਲ ਜਿਹੜੇ ਉਹ ਲੈ ਕੇ ਆਉਂਦੇ, ਅਕਸਰ ਉਹ ਐਕਸੈਪਟ ਹੁੰਦਾ ਨਹੀਂ ਹੁੰਦਾ, ਉਹਦੇ ਉੱਤੇ ਬਹਿਸ ਹੁੰਦੀ ਹੈ ਨਹੀਂ ਹੁੰਦੀ, ਉਹ ਬਾਅਦ ਵਾਲੀਆਂ ਗੱਲਾਂ ਨੇ। ਜਿਹੜਾ ਇਹ ਸੈਸ਼ਨ ਸ਼ੁਰੂ ਹੋਣ ਜਾ ਰਿਹਾ, ਇਹਦੇ ਵਿੱਚ ਨਾ ਪ੍ਰਸ਼ਨ ਕਾਲ ਹੋਊਗਾ, ਨਾ ਸਿਫਰ ਕਾਲ ਹੋਊਗਾ, ਨਾ ਪ੍ਰਾਈਵੇਟ ਮੈਂਬਰ ਬਿੱਲ ਜਿਹੜੇ ਆ ਜੀ ਉਹ ਲਿਆਂਦੇ ਜਾ ਸਕਣਗੇ। COVID-19 ਦੇ ਕਰਕੇ ਸ਼ਿਫਟਾਂ ਦੇ ਵਿੱਚ ਹੋਊਗਾ, ਕਹਿੰਦੇ ਸਵੇਰੇ 9 ਤੋਂ ਦੁਪਹਿਰੇ 1 ਵਜੇ ਤੱਕ, ਫਿਰ 3 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜਾ ਜੀ ਉਹ ਹੋਊਗਾ। ਪਹਿਲੇ ਦਿਨ ਨੂੰ ਛੱਡ ਕੇ ਰਾਜ ਸਭਾ ਸਵੇਰ ਦੀ ਸ਼ਿਫਟ ਦੇ ਵਿੱਚ, ਲੋਕ ਸਭਾ ਸ਼ਾਮ ਨੂੰ ਜਿਹੜਾ ਉਹ ਲੱਗੂਗੀ। ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਉੱਤੇ ਤੜਫੀਆਂ ਨੇ ਜੀ, ਔਰ ਤੜਫਣਾ ਬਣਦਾ ਉਹਨਾਂ ਦਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਕੋਵਿਡ ਦੇ ਨਾਂ ਦੇ ਉੱਤੇ ਜਮਹੂਰੀਅਤ ਦਾ ਕਤਲ ਹੈ। ਇਹ ਕਿਹਾ ਕਿ ਜੇ ਇਜਲਾਸ ਦੇ ਦੌਰਾਨ ਕੋਈ ਪ੍ਰਸ਼ਨ ਕਾਲ ਹੀ ਨਹੀਂ ਹੋਊਗਾ, ਜਿਹੜਾ ਸਿਫਰ ਕਾਲ ਹੀ ਨਹੀਂ ਹੋਊਗਾ, ਤੇ ਫਿਰ ਇਹ ਕਾਹਦਾ ਜਿਹੜਾ ਜੀ ਉਹ ਸੈਸ਼ਨ ਰਹਿ ਜਾਊਗਾ। ਜਿਹੜੇ ਕਾਂਗਰਸ ਦੇ ਆਗੂ ਨੇ ਸ਼ਸ਼ੀ ਥਰੂਰ, ਉਹਨੇ ਤਾਂ ਇੱਥੋਂ ਤੱਕ ਜਿਹੜਾ ਜੀ ਉਹ ਕਹਿ ਦਿੱਤਾ ਕਿ ਜਿਹੜਾ ਸਵਾਲ ਪੁੱਛਣਾ ਇਹ ਜਮਹੂਰੀਅਤ ਦੇ ਵਿੱਚ ਆਕਸੀਜਨ ਹੈ। ਉਹ ਕਿਹਾ ਕਿ ਜਿਹੜੀ ਪਾਰਲੀਮੈਂਟ ਹੈ, ਸਰਕਾਰ ਉਹਨੂੰ ਨੋਟਿਸ ਬੋਰਡ ਬਣਾ ਕੇ ਰੱਖ ਦੇਣਾ ਚਾਹੁੰਦੀ ਹੈ। ਨੋਟਿਸ ਬੋਰਡ ਇਸ ਤਰ੍ਹਾਂ ਕਿ ਸਰਕਾਰ ਨੇ ਉਹਦੇ ਉੱਤੇ ਆਹ ਕੁਝ ਲਿਖਤਾ, ਜਿਹੜੇ ਬਿੱਲ ਨੇ ਉਹ ਲਿਆਉਣੇ ਨੇ ਤੇ ਉਹਨੂੰ ਪਾਸ ਜਿਹੜਾ ਜੀ ਉਹ ਕਰਵਾ ਲੈਣਾ, ਵੀ ਜੋ ਉਹ ਚਾਹੁੰਦੇ ਨੇ ਉਹ ਹੋਊਗਾ। ਇਹਦੇ ਵਿੱਚ ਵਿਰੋਧੀ ਧਿਰਾਂ ਉਹਨਾਂ ਦੀ ਸੰਘੀ ਜਿਹੜੀ ਜੀ ਉਹ ਘੁੱਟ ਦਿੱਤੀ ਗਈ। ਕਿਹਾ ਜਾ ਸਕਦਾ ਜੀ ਕਿ ਇਹ ਜਿਹੜਾ ਲਾਈਕ ਤੇ ਡਿਸਲਾਈਕ ਜਿਹੜੀਆਂ ਨੇ ਉਹਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਜੀ ਉਹ ਮਾਮਲਾ ਹੈ ਕਿ ਜਦੋਂ ਸਰਕਾਰ ਦੀ ਆਲੋਚਨਾ ਸ਼ੁਰੂ ਹੋਈ, ਕਿਉਂਕਿ ਅੱਜ ਤੱਕ ਤਾਂ ਟਰੋਲ ਆਰਮੀ ਦੇ ਨਾਲ ਆਲੋਚਨਾ ਜਾਂ ਗਾਲਾਂ ਦੂਜਿਆਂ ਨੂੰ ਹੀ ਕਢਵਾਉਂਦੇ ਰਹੇ ਨਾ, ਜਦੋਂ ਡਿਸਲਾਈਕ ਵਾਲਾ ਮਾਮਲਾ ਸਾਹਮਣੇ ਆਇਆ ਤੇ ਸਰਕਾਰ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਤੋਂ ਵੀ ਜਿਹੜਾ ਜੀ ਉਹ ਡਰ ਗਈ, ਜਿਹਦੇ ਕਰਕੇ ਸਿਫਰ ਕਾਲ ਤੇ ਪ੍ਰਸ਼ਨ ਕਾਲ ਦੇ ਉੱਤੇ ਪਾਬੰਦੀ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਲਾ ਦਿੱਤੀ। ਵਿਰੋਧੀ ਧਿਰਾਂ ਰੌਲਾ ਪਾ ਰਹੀਆਂ ਨੇ, ਪਰ ਸਭ ਨੂੰ ਪਤਾ ਹੈ ਕਿ ਇੱਕ ਤਾਂ ਆਫੀਸ਼ੀਅਲ ਵਿਰੋਧੀ ਧਿਰ ਕੋਈ ਨਹੀਂ ਹੈਗੀ, ਵਿਰੋਧੀ ਧਿਰਾਂ ਕਮਜ਼ੋਰ ਨੇ, ਵਿਰੋਧੀ ਧਿਰਾਂ 'ਚ ਇਕਜੁੱਟਤਾ ਨਹੀਂ ਹੈਗਾ, ਕੁਝ ਵੀ ਹੈ। ਇਹਦੇ ਵਿੱਚ ਜਿਹੜੇ ਆਉਣ ਵਾਲੇ ਬਿੱਲ ਨੇ ਉਹਨਾਂ ਦੇ ਵਿੱਚੋਂ ਜਿਹੜੇ ਖੇਤੀ ਨਾਲ ਸੰਬੰਧਿਤ ਬਿੱਲ ਆ, ਜਿਹਦਾ ਅਸਰ ਪੰਜਾਬ ਵਰਗੇ ਸੂਬਿਆਂ ਦੇ ਉੱਤੇ, ਪੰਜਾਬ ਦੇ ਉੱਤੇ ਬਹੁਤ ਵੱਡਾ ਪੈਣਾ, ਕਿਸਾਨੀ ਤੇ, ਜਦੋਂ ਉਹ ਬਿੱਲ ਆਉਂਦਾ ਤੇ ਪੰਜਾਬ ਦੀਆਂ ਧਿਰਾਂ ਉਸ ਮਸਲੇ ਦੇ ਉੱਤੇ ਕੀ ਕਰਦੀਆਂ ਨੇ। ਖਾਸ ਤੌਰ ਦੇ ਉੱਤੇ ਅਕਾਲੀ ਦਲ ਬਾਦਲ ਜਿਹੜਾ ਕਿ ਰਾਜਾਂ ਦੇ ਅਧਿਕਾਰਾਂ ਦੇ ਵਾਸਤੇ ਲੜਨ ਦਾ ਦਾਅਵਾ ਕਰਦਾ, ਪਰ ਉਹ ਇਹ ਆਰਡੀਨੈਂਸ ਜਿਹੜੇ ਜਾਰੀ ਹੋਏ ਆ ਇਹਨਾਂ ਦੇ ਉਹ ਹੱਕ ਦੇ ਵਿੱਚ ਖੜਦਾ, ਕਿਉਂਕਿ ਇਹ ਬਿੱਲ ਆਉਣਾ ਹੁਣ ਇਸੇ ਸੈਸ਼ਨ ਦੇ ਵਿੱਚ ਆਉਣਾ, ਉਹਦੇ ਹੱਕ ਦੇ ਵਿੱਚ, ਉਸ ਬਿੱਲ ਦੇ ਵਿਰੋਧ ਦੇ ਵਿੱਚ ਕੌਣ ਖੜਦੇ ਆ ਤੇ ਹੱਕ ਦੇ ਵਿੱਚ ਕੌਣ ਖੜਦੇ, ਇਹ ਬਹੁਤ ਅਹਿਮ ਹੋਊਗਾ ਪੰਜਾਬ ਦੇ ਵਾਸਤੇ ਇਸ ਸਾਰੇ ਸੈਸ਼ਨ ਦੇ ਵਿੱਚ ਜੀ। ਤਾਂ ਅੱਗੇ ਬਿਜਲੀ ਦੇ ਸਮਝੌਤਿਆਂ ਦੀ ਗੱਲ ਕਰੀਏ ਜੋ ਪਹਿਲਾਂ ਹੀ ਹੋਏ ਆ, 8000 ਕਰੋੜ ਦਾ ਰਗੜਾ ਪੰਜਾਬੀਆਂ ਨੂੰ ਲੱਗੂਗਾ, ਪੰਜਾਬੀਆਂ ਤੇ ਭਾਰ ਪਊਗਾ। ਦੇਖੋ, ਪੰਜਾਬੀਆਂ ਦੇ ਤਾਂ ਹਾਲਾਤ ਜਿਹੜੇ ਉਹ ਹੋਏ ਪਏ ਉਹ ਜੇ ਕਿ ਭੰਡਾ ਭੰਡਾਰੀਆ, ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਇਹ ਹਾਲਾਤ ਜਿਹੜੇ ਆ ਇਹ ਬਿਜਲੀ ਵਾਲੇ ਮਾਮਲੇ ਦੇ ਉੱਤੇ ਵੀ ਬਣੇ ਆ। ਬਿਜਲੀ ਸਮਝੌਤਿਆਂ ਦੇ ਉੱਤੇ ਜਿਹੜੀ ਨਜ਼ਰਸਾਨੀ ਦੀ ਢਿੱਲ ਮੱਠ ਦਾ ਖਮਿਆਜ਼ਾ ਪੰਜਾਬ ਦੇ ਖਪਤਕਾਰ ਫੇਰ ਭੁਗਤਣਗੇ। ਪੰਜਾਬ ਦੇ ਪ੍ਰਾਈਵੇਟ ਥਰਮਲਾਂ ਦੇ ਪ੍ਰਦੂਸ਼ਣ ਸੁਧਾਰ ਲਈ 8000 ਕਰੋੜ ਦਾ ਬੋਝ ਪਾਵਰਕਾਮ ਚੁੱਕੂਗਾ ਜੀ। ਇਹ ਮਾਮਲਾ ਪਹਿਲਾਂ ਹੀ ਸਾਹਮਣੇ ਆ ਰਿਹਾ ਸੀਗਾ। ਇਹ ਕਿਹਾ ਜਾ ਰਿਹਾ ਸੀਗਾ ਕਿ ਸਰਕਾਰ ਨੇ ਇਦਾਂ ਦੇ ਵਕੀਲ ਰੱਖੇ ਹੋਏ ਆ ਜਿਹੜੇ ਕੇਸ ਹਾਰਨ ਲਈ ਰੱਖੇ ਆ, ਔਰ ਇਹ ਚੋਰ ਮੋਰੀ ਕੱਢੀ ਜਾਂਦੀ ਆ ਇਹਨਾਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਲਾਹਾ ਦੇਣ ਦੇ ਵਾਸਤੇ। ਪਿਛਲੀ ਸਰਕਾਰ ਨੇ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਸਮਝੌਤੇ ਕੀਤੇ ਸੀ। ਇਹ ਸਮਝੌਤੇ ਇਸ ਤਰ੍ਹਾਂ ਦੇ ਨੇ ਕਿ ਲਮਹੋਂ ਮੇ ਖਤਾ ਕੀ ਸਦੀਆਂ ਮੇ ਸਦਾ ਪਾਈ। ਉਦੋਂ ਜਿਹੜੇ ਕਾਂਗਰਸ ਦੇ ਪ੍ਰਧਾਨ, ਅੱਜ ਵੀ ਕਾਂਗਰਸ ਦੇ ਪ੍ਰਧਾਨ ਨੇ ਜਾਖੜ ਸਾਹਿਬ, ਉਹ ਇਹ ਗੱਲ ਉਦੋਂ ਪ੍ਰੈਸ ਕਾਨਫਰੰਸ ਬਹੁਤ ਜ਼ੋਰ ਸ਼ੋਰ ਦੇ ਨਾਲ ਉਠਾਉਂਦੇ ਹੁੰਦੇ ਸੀਗੇ ਕਿ ਕਾਂਗਰਸ ਦੀ ਸਰਕਾਰ ਆਉਣ ਦਿਓ, ਇਹ ਸਾਰੇ ਸਮਝੌਤੇ ਰੱਦ ਕਰਾਂਗੇ। 3.5 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ, ਅਜੇ ਤੱਕ ਰੱਦ ਕਰਨੇ ਤਾਂ ਛੱਡੋ, ਇਹਨਾਂ ਨੂੰ ਰਿਵਿਊ ਤੱਕ ਨਹੀਂ ਕੀਤਾ ਗਿਆ। ਇਸ ਕਰਕੇ ਰਿਵਿਊ ਨਹੀਂ ਕੀਤਾ ਗਿਆ, ਪ੍ਰਾਈਵੇਟ ਕੰਪਨੀਆਂ ਨੇ ਅਗਲੇ ਕਹਿੰਦੇ ਸੱਤਾ ਬਦਲ ਗਈ, ਫਿਰ ਕੀ ਹੋਇਆ, ਅਸੀਂ ਜਿੱਥੇ ਜਿਹੜਾ ਸਮਾਨ ਦੇਣਾ ਉਹ ਉਦੋਂ ਉਹਨਾਂ ਲਈ ਸੀ, ਹੁਣ ਤੁਹਾਡੇ ਲਈ ਹੈ। ਮੇਨ ਇਹਦਾ ਜਿਹੜਾ ਜੀ ਇਹ ਉੱਤੋਂ ਹੁਣ ਕੇਂਦਰੀ ਇਲੈਕਟ੍ਰਿਸਿਟੀ ਐਪੀਲਾਟ ਟ੍ਰਿਬਿਊਨਲ ਦਾ ਫੈਸਲਾ ਪ੍ਰਾਈਵੇਟ ਥਰਮਲਾਂ ਦੇ ਹੱਕ ਦੇ ਵਿੱਚ ਆ ਗਿਆ। ਕੇਂਦਰੀ ਟ੍ਰਿਬਿਊਨਲ 'ਚ 28 ਅਗਸਤ ਨੂੰ ਪ੍ਰਾਈਵੇਟ ਥਰਮਲ ਕੇਸ ਜਿੱਤ ਗਏ ਆ। ਨਵੇਂ ਫੈਸਲੇ ਦੇ ਵਿੱਚ ਤਲਵੰਡੀ ਸਾਬੋ, ਰਾਜਪੁਰਾ ਥਰਮਲ ਦੇ ਵਿੱਚ ਪ੍ਰਦੂਸ਼ਣ ਸੁਧਾਰ ਲਈ ਫਲੂ ਗੈਸ
ਡਿਸਲਫਰਾਈਜੇਸ਼ਨ ਜਿਹੜੀ FGD ਆ ਉਹ ਲਾਉਣ ਦਾ ਸਾਰਾ ਖਰਚਾ ਪਾਵਰਕਾਮ ਚੁੱਕੂਗਾ। ਤੁਸੀਂ ਦੇਖੋ ਥਰਮਲ ਜਿਹੜੇ ਨੇ ਉਹ ਪ੍ਰਾਈਵੇਟ ਹੱਥਾਂ 'ਚ ਨੇ। ਜਿਹੜਾ ਪ੍ਰਦੂਸ਼ਣ ਸੁਧਾਰ ਦੇ ਵਾਸਤੇ FGD ਲਾਉਣਾ ਉਹ ਲਾਊਗਾ ਜੀ ਇਹ ਪਾਵਰਕਾਮ। ਉਹ ਕਹਿੰਦੇ ਜਦੋਂ ਅਸੀਂ ਲਾਏ ਆ ਸਾਨੂੰ ਉਦੋਂ ਇਹ ਨਹੀਂ ਦੱਸਿਆ ਗਿਆ ਕਿ ਇਹ ਤੁਹਾਨੂੰ ਯੰਤਰ ਲਾਉਣੇ ਪੈਣਗੇ। ਹੁਣ ਜੇ ਲਾਉਣੇ ਆ ਉਹ ਕਹਿੰਦੇ ਤੁਸੀਂ ਲਾਓ, ਅਸੀਂ ਥੋੜੀ ਲਾਉਣੇ ਆ। ਕੈਸਾ ਬੇਹੂਦਾ ਟਾਈਪ ਦੇ ਜਿਹੜੇ ਦੀ ਇਹ ਸਮਝੌਤੇ ਕੀਤੇ ਗਏ ਆ ਕਿ ਉਹਨਾਂ ਦੀ ਮਤਲਬ ਕਿ ਇੱਕ ਕਿਸਮ ਦੇ ਨਾਲ ਤੁਸੀਂ ਇਹ ਲਾ ਕੇ ਚੱਲੋ ਵੀ ਇਹਦੀ ਜਿਹੜੀ ਮੇਨਟੇਨੈਂਸ ਹੈ, ਪੈਸੇ ਤਾਂ ਕਮਾ ਰਹੇ ਆ ਪ੍ਰਾਈਵੇਟ ਅਦਾਰੇ, ਉਹਦੀ ਮੇਨਟੇਨੈਂਸ ਜਿਹੜੀ ਹੈ ਜੀ ਉਹ ਪਾਵਰਕਾਮ ਜਿਹੜਾ ਜੀ ਉਹ ਪੰਜਾਬ ਦੇ ਲੋਕ ਚੁੱਕਣਗੇ। ਪਾਵਰਕਾਮ ਨੇ ਕਾਹਦਾ ਜਿਹੜਾ ਜੀ ਉਹ ਚੁੱਕਣਾ। ਕੇਂਦਰੀ ਟ੍ਰਿਬਿਊਨਲ ਨੇ ਪਟੀਸ਼ਨ ਨੰਬਰ 21/2019 ਦੇ ਵਿੱਚ ਜਿਹੜਾ ਜੀ ਉਹ ਫੈਸਲਾ ਇਹ ਸੁਣਾਇਆ ਸੀਗਾ, ਜਿਹਦੇ ਅਨੁਸਾਰ ਤਲਵੰਡੀ ਸਾਬੋ ਪਾਵਰ ਲਿਮਟਿਡ ਨੂੰ 3157 ਕਰੋੜ, ਨਾਭਾ ਪਾਵਰ ਲਿਮਟਿਡ ਨੂੰ 4574 ਕਰੋੜ ਰੁਪਏ FGD ਲਾਉਣ ਦੇ ਵਾਸਤੇ ਜਿਹੜਾ ਜੀ ਉਹ ਦੇਣੇ ਪੈਣਗੇ। ਇਹ ਦੋਵੇਂ ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਨੇ ਪੰਜਾਬ ਜਿਹੜਾ ਬਿਜਲੀ ਬੋਰਡ ਇੱਥੇ ਜਿਹੜਾ ਜੀ ਹੈਗਾ ਉਹਦੇ ਨਾਲ ਇਹਨਾਂ ਨੇ ਜਿਹੜੇ ਵੀ ਉਹ ਸਮਝੌਤੇ ਕੀਤੇ ਹੋਏ ਨੇ। ਉਹ ਰੈਗੂਲੇਟਰੀ ਕਮਿਸ਼ਨ ਨੇ ਜਿਹੜਾ ਜੀ ਇਹ ਸਮਝੌਤੇ ਇਹਦੇ ਵਿੱਚ ਇਹ ਕੇਸ ਪਹਿਲਾਂ ਵੀ ਜਿਹੜੇ ਵੀ ਉਹ ਹਾਰੇ ਨੇ। ਦੋਵੇਂ ਪ੍ਰਾਈਵੇਟ ਥਰਮਲ ਜਿਹੜੇ ਰੈਗੂਲੇਟਰੀ ਦੇ ਫੈਸਲੇ ਦੇ ਖਿਲਾਫ ਕੇਂਦਰੀ ਇਲੈਕਟ੍ਰਿਸਿਟੀ ਐਪੀਲੈਂਟ ਟ੍ਰਿਬਿਊਨਲ ਦੇ ਕੋਲੇ ਅਪੀਲ ਉਹਨਾਂ ਨੇ ਦਾਇਰ ਕੀਤੀ ਸੀ, ਜਿਹਦਾ ਫੈਸਲਾ ਹੁਣ ਇਹ ਆਇਆ। ਪਿਛਲੇ ਦਿਨਾਂ ਤੋਂ ਇਹ ਗੱਲ ਜਿਹੜੀ ਦੀ ਉਹ ਚੱਲਦੀ ਰਹੀ ਕਿ ਜਦੋਂ ਇਹ ਹਾਰ ਗਏ ਸੀ ਤਾਂ ਤੁਰੰਤ ਫੈਸਲਾ ਲੈਂਦੇ ਆ ਇਹ ਸਮਝੌਤੇ ਜਿਹੜੇ ਸੀ ਉਹ ਰੱਦ ਕਰ ਦੇਣੇ ਚਾਹੀਦੇ ਸੀਗੇ। ਜੇ ਸਮਝੌਤੇ ਰੱਦ ਹੋ ਜਾਂਦੇ ਤਾਂ ਘੱਟੋ ਘੱਟ 8000 ਕਰੋੜ ਤੋਂ ਬਚਿਆ ਜਿਹੜਾ ਜੀ ਉਹ ਜਾ ਸਕਦਾ ਸੀ। ਨਹੀਂ ਰੱਦ ਕੀਤੇ ਗਏ ਜੀ। ਇਹ ਕਿਉਂ ਨਹੀਂ ਰੱਦ ਕੀਤੇ ਗਏ? ਕਿਉਂਕਿ ਉਹਨਾਂ ਦੇ ਉੱਤੇ ਲੋੜ ਹੀ ਨਹੀਂ ਮਹਿਸੂਸ ਕੀਤੀ ਸਰਕਾਰ ਨੇ ਜੀ ਇਹਨਾਂ ਦਾ ਵਿਰੋਧ ਜਿਹੜਾ ਜੀ ਉਹ ਕੀਤਾ ਜਾ ਸਕੇ। ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ ਉਹਨੇ ਕੌਮਾਂਤਰੀ ਦਬਾਅ ਦੇ ਹੇਠ ਵਾਤਾਵਰਣ ਸ਼ੁੱਧਤਾ ਦੇ ਵਾਸਤੇ ਸਾਰੇ ਥਰਮਲਾਂ ਦੇ ਉੱਤੇ FGD ਸਿਸਟਮ ਲਾਉਣ ਦਾ ਸਮਝੌਤਾ ਜਿਹੜਾ ਜੀ ਉਹ ਕੀਤਾ। ਵਿਦੇਸ਼ੀ ਕੰਪਨੀਆਂ ਜਿਹੜੀਆਂ ਜੀ ਉਹਨਾਂ ਨੂੰ ਮੌਕਾ ਮਿਲ ਗਿਆ ਇਹ ਆਪਣਾ ਜਿਹੜਾ ਜੀ ਪੁਰਜਾ ਵੇਚਣ ਦਾ। ਉਹਨਾਂ ਨੇ ਇਹ ਲਾਗੂ ਕਰਵਾ ਲਿਆ ਕਿ ਥਰਮਲਾਂ ਦੀਆਂ ਚਿਮਨੀਆਂ ਦੇ ਵਿੱਚੋਂ ਫਲੂ ਗੈਸਾਂ ਦੇ ਨਾਲ ਜਿਹੜੀ ਸਲਫਰ ਗੈਸ ਹੈ ਉਹ ਨਿਕਲਣ ਤੋਂ ਰੁਕ ਸਕਦੀ ਹੈ ਇਹਦੇ ਨਾਲ। ਤੇ ਉਹ ਜਦੋਂ ਹੁਣ ਗੱਲ ਆਈ ਵੀ ਉਹ ਲਾਉਣਾ ਤੇ ਟ੍ਰਿਬਿਊਨਲ ਨੇ ਇਹ ਫੈਸਲਾ ਜਿਹੜਾ ਦੀ ਦਿੱਤਾ ਵੀ ਹਾਂ ਲਵਾਓ। ਪਾਵਰਕਾਮ ਜਿਹੜੀ ਹੈ ਜੀ ਉਹ ਲਵਾਵੇ। 8000 ਕਰੋੜ ਰੁਪਏ ਦਾ ਇਹ ਝਟਕਾ ਬਿਜਲੀ ਦਾ ਇਹ ਖਪਤਕਾਰ ਜਿਹੜੇ ਨੇ ਉਹਨਾਂ ਦੇ ਉੱਤੇ ਪਊਗਾ। ਹੁਣ ਬਿਜਲੀ ਮਹਿੰਗੀ ਹੋਰ ਜਿਹੜੀ ਪੰਜਾਬ ਦੇ ਵਿੱਚ ਕਰਨ ਦੇ ਵਾਸਤੇ ਰਾਹ ਪੱਧਰ ਹੋ ਗਿਆ ਤੇ ਆਉਂਦੇ ਕੁਝ ਦਿਨਾਂ ਦੇ ਦੌਰਾਨ ਇਹ ਬਿਜਲੀ ਜਿਹੜੀ ਜੀ ਉਹ ਹੋਰ ਵੱਧ ਜੂਗੀ। ਉਹ ਬਿੱਲ ਜਿਹੜੇ ਪਹਿਲਾਂ ਹੀ ਲੋਕਾਂ ਦਾ ਕਚੂਮਰ ਜਿਹੜਾ ਕੱਢ ਰਹੇ ਆ ਉਹ ਉਹਦੇ ਹੋਰ ਲੋਕਾਂ ਨੂੰ ਤੜਪਾਉਣਗੇ ਜੀ। ਅੱਗੇ ਫੇਸਬੁੱਕ ਦੀ ਗੱਲ ਕਰਦੇ ਆ, ਉਸ ਦਾ ਇੰਡੀਆ ਦਾ ਜੋ ਹੈਡ ਆ ਉਸ ਨੂੰ ਭਾਰਤੀ ਸੰਸਦੀ ਕਮੇਟੀ ਦੇ ਅੱਗੇ ਪੇਸ਼ ਹੋਣਾ ਪਿਆ। ਜਿਹੜੀ ਇਹ ਮਾਮਲਾ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਭਖ ਰਿਹਾ। ਭਖ ਜਿਹੜਾ ਜੀ ਇਸ ਤਰੀਕੇ ਦੇ ਨਾਲ ਰਿਹਾ ਕਿ ਜਿਹੜੀ ਫੇਸਬੁੱਕ ਹੈ ਉਹਦੀ ਗੰਢ ਧੁੱਪ ਭਾਜਪਾ ਦੇ ਨਾਲ ਹੈ। ਕੁਝ ਜਿਹੜੇ ਪੇਜ ਬੰਦ ਹੋਏ ਆ ਉਹਦੇ ਵਿੱਚ ਪੱਤਰਕਾਰਾਂ ਦੇ ਨਾਲ ਸੰਬੰਧਿਤ ਵੀ 2 ਪੇਜ ਨੇ ਜਿਹੜੇ ਉਹਨਾਂ ਦੇ ਫੈਨ ਕਲੱਬ ਨੇ ਬਣਾਏ ਸੀ। ਇਹਦੇ ਵਿੱਚ ਭੀਮ ਆਰਮੀ ਦਾ ਪੇਜ ਵੀ ਜਿਹੜਾ ਉਹ ਸ਼ਾਮਲ ਹੈ। ਕਿਹਾ ਜਾ ਰਿਹਾ ਕਿ ਭਾਜਪਾ ਦੇ ਕਹੇ ਦੇ ਉੱਤੇ ਇਹ ਪੇਜ ਬੰਦ ਕੀਤੇ ਗਏ ਆ, ਜਦੋਂ ਕਿ ਭਾਜਪਾ ਦੇ ਨਾਲ ਰਿਲੇਟਡ ਜਿਹੜੇ ਕੁਝ ਪੇਜ ਬੰਦ ਕੀਤੇ ਗਏ ਸੀ ਉਹ ਦੁਬਾਰਾ ਚਾਲੂ ਜਿਹੜਾ ਦੀ ਉਹ ਕਰ ਦਿੱਤੇ ਗਏ। ਅਜੀਤ ਮੋਹਨ ਹੈ ਇੱਥੇ ਭਾਰਤ ਦੇ ਵਿੱਚ ਉਹਦੇ ਕੰਮਕਾਜ ਜਿਹੜਾ ਵੇਖਦਾ, ਉਹ ਸੰਸਦੀ ਕਮੇਟੀ ਦੇ ਮੂਹਰੇ ਪੇਸ਼ ਹੋਇਆ। ਜਿਹੜੀ ਸੰਸਦੀ ਕਮੇਟੀ ਆ ਇਹ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਹੈ। ਜਦੋਂ ਇਹਨੂੰ ਸੱਦਣ ਦੀ ਗੱਲ ਚੱਲੀ ਸੀ ਤਾਂ ਭਾਜਪਾ ਹੀ ਬਹੁਤ ਔਖੇ ਹੋਏ ਸੀਗੇ ਸ਼ਸ਼ੀ ਥਰੂਰ ਦੇ ਉੱਤੇ। ਇੱਥੋਂ ਤੱਕ ਵੀ ਕਿਹਾ ਸੀਗਾ ਕਿ ਉਹਨੂੰ ਸੰਸਦੀ ਕਮੇਟੀ ਦੇ ਆਗੂ ਦੇ ਅਹੁਦੇ ਤੋਂ ਲਾ ਦਿਓ। ਸੋਸ਼ਲ ਆਨਲਾਈਨ ਨਿਊਜ਼ ਮੀਡੀਆ ਪਲੇਟਫਾਰਮਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਵਾਸਤੇ ਔਰ ਡਿਜੀਟਲ ਸਪੇਸ ਦੇ ਵਿੱਚ ਜਿਹੜਾ ਜੀ ਇਹਦਾ ਪੱਖ ਜਾਣਨ ਦੇ ਵਾਸਤੇ ਫੇਸਬੁੱਕ ਦੇ ਨੁਮਾਇੰਦਿਆਂ ਨੂੰ ਸੱਦਿਆ ਗਿਆ ਸੀਗਾ। ਕਮੇਟੀ ਨੇ ਜਿਹੜੀ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਦੇ ਨੁਮਾਇੰਦਿਆਂ ਨੂੰ ਵੀ ਸੱਦਿਆ ਜਿਹੜਾ ਜੀ ਉਹ ਸੀਗਾ। ਐਕਚੁਅਲੀ ਵਾਲ ਸਟਰੀਟ ਜਰਨਲ ਦੇ ਵਿੱਚ ਛਪੇ ਇੱਕ ਆਰਟੀਕਲ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਜੀ ਉਹ ਸ਼ੁਰੂ ਹੋਇਆ, ਜਿਹਦੇ ਵਿੱਚ ਵਾਲ ਸਟਰੀਟ ਜਰਨਲ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਜਿਹੜੇ ਇਹ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਸੰਸਦੀ ਕਮੇਟੀ ਨੇ ਚੁੱਕੀਆਂ ਕਿ ਕੋਸ਼ਿਸ਼ ਇਹ ਸੀਗੀ ਕਿ ਦਿੱਲੀ ਦੇ ਵਿੱਚ ਦੰਗੇ ਜਿਹੜੇ ਆ ਉਹ ਚੋਣਾਂ ਤੋਂ ਪਹਿਲਾਂ ਭੜਕਾਏ ਜਾਣ। ਜਿਹੜੀਆਂ ਦਿੱਲੀ ਦੀਆਂ ਚੋਣਾਂ ਸੀ, ਦੰਗੇ ਹੋਏ ਪਰ ਚੋਣਾਂ ਤੋਂ ਬਾਅਦ ਹੋਏ। ਕਿਤੇ ਨਾ ਕਿਤੇ ਉਹਦਾ ਜਿਹੜਾ ਹਥਿਆਰ ਸੀਗਾ ਉਹ ਚੱਲਿਆ। ਮਤਲਬ ਕਿ ਹੁਣ ਤੁਸੀਂ ਕਿਹਦੇ ਉੱਤੇ ਇਤਬਾਰ ਜਿਹੜਾ ਦੀ ਉਹ ਕਰੋਗੇ ਇਹਨਾਂ ਮਸਲਿਆਂ ਦੇ ਉੱਤੇ। ਲੋਕ ਸੋਸ਼ਲ ਮੀਡੀਆ ਵੱਲ ਨੂੰ ਦੇਖਦੇ ਨੇ। ਅਸਲ ਦੇ ਵਿੱਚ ਜਿਹੜੀ ਕਹਾਣੀ ਆ ਉਹ ਇਹ ਆ ਕਿ ਫੇਸਬੁੱਕ ਨੇ ਕੁਝ ਜਿਹੜਾ ਦੀ ਹਫ਼ਤੇ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਇੱਥੋਂ ਦੇ ਇੱਕ ਵੱਡੇ ਘਰਾਣੇ ਰਿਲਾਇੰਸ ਦੇ ਵਿੱਚ
ਇਨਵੈਸਟਮੈਂਟ ਕੀਤੀ ਆ ਕੁਝ ਫੇਸਬੁੱਕ ਨੇ। ਉਹ ਇਨਵੈਸਟਮੈਂਟ ਜਿਹੜੀ ਆ ਜੀ ਉਹ ਇਸ ਕਰਕੇ ਹੋਈ ਆ ਕਿ ਉਹ ਘਰਾਣਾ ਜਿਹੜਾ ਰਿਲਾਇੰਸ ਹੈ ਉਹਦੀ ਹਿੱਸੇਦਾਰੀ ਬਣ ਗਈ ਉਹਦੇ ਵਿੱਚ, ਔਰ ਫੇਸਬੁੱਕ ਦੇ ਅੰਡਰ ਹੀ ਜਿਹੜਾ ਇੰਸਟਾਗ੍ਰਾਮ ਆਉਂਦਾ, ਫੇਸਬੁੱਕ ਦੇ ਅੰਡਰ ਹੀ ਵਟਸਐਪ ਆਉਂਦਾ। ਮਤਲਬ ਕਿ ਉਹ ਇੱਕ ਕਿਸਮ ਦੇ ਨਾਲ ਉਸ ਘਰਾਣੇ ਦੇ ਹੋ ਗਏ, ਔਰ ਉਸ ਘਰਾਣੇ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਆ ਜੀ ਉਹ ਰਾਹਤ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਆ ਉਹ ਤਾਂ ਕਿਸੇ ਤੋਂ ਲੁਕੀ ਛਿਪੀ ਨਹੀਂ। ਇਸ ਕਰਕੇ ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਸੀ ਇਹਨਾਂ ਦੇ ਉੱਤੇ ਵੀ ਸਰਕਾਰ ਦਾ ਜਾਂ ਇੱਕ ਪਾਰਟੀ ਦਾ ਜਿਹੜਾ ਜੀ ਉਹ ਕੰਟਰੋਲ ਹੋ ਗਿਆ, ਵਨ ਸਾਈਡਡ ਇੱਕ ਕਿਸਮ ਦੇ ਨਾਲ। ਹੁਣ ਸੰਸਦੀ ਕਮੇਟੀ ਇਸ ਮਸਲੇ ਤੇ ਫੈਸਲਾ ਕੀ ਲੈਂਦੀ ਹੈ ਇਹ ਬਾਅਦ ਪਤਾ ਜਿਹੜਾ ਜੀ ਉਹ ਲੱਗੂਗਾ, ਪਰ ਇੰਨਾ ਜ਼ਰੂਰ ਹੈ ਕਿ ਜਿਹੜਾ ਇੱਕ ਪਲੇਟਫਾਰਮ ਲੋਕਾਂ ਦਾ ਪਲੇਟਫਾਰਮ ਜਿਹੜਾ ਜੀ ਉਹ ਮੰਨਿਆ ਜਾਂਦਾ, ਜੇ ਉਹਨੇ ਇਹ ਕੁਝ ਜਿਹੜਾ ਜੀ ਉਹ ਕੀਤਾ ਤਾਂ ਗੱਲ ਇਹ ਆ ਕਿ ਫਿਰ ਲੋਕ ਕਿੱਧਰ ਨੂੰ ਜਿਹੜਾ ਜੀ ਉਹ ਜਾਣਗੇ। ਗੋਦੀ ਮੀਡੀਆ ਇੱਥੇ ਭਾਰੂ ਹੋ ਗਿਆ, ਉਹ ਲੋਕਾਂ ਦੀ ਗੱਲ ਕੋਈ ਨਹੀਂ ਕਰਦਾ, ਉਹਨੇ ਸਰਕਾਰ ਦੀ ਬੋਲੀ ਜਿਹੜੀ ਜੀ ਉਹ ਬੋਲਣੀ ਆ। ਜੇ ਲੋਕ ਵਿਸ਼ਵਾਸ ਕਰਦੇ ਆ ਇਹਨਾਂ ਸੋਸ਼ਲ ਸਾਈਟਸ ਦੇ ਉੱਤੇ ਤੇ ਉਹਨਾਂ ਦਾ ਆ ਇੱਕ ਨਵਾਂ ਰੂਪ ਜਿਹੜਾ ਜੀ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਫੇਸਬੁੱਕ ਦੇ ਸਭ ਤੋਂ ਵੱਧ ਯੂਜ਼ਰਸ ਦੁਨੀਆ ਦੇ ਵਿੱਚ ਇੰਡੀਆ ਦੇ ਵਿੱਚ ਨੇ ਜੀ। ਅੱਗੇ ਗੱਲ ਕਰਦੇ ਹਾਂ ਵਜੀਫਾ ਘੁਟਾਲੇ ਦੀ, ਤੇ ਸਾਧੂ ਨੇ ਹੁਣ ਚੁੱਪ ਤੋੜੀ ਆ, ਵਿਰੋਧੀ ਧਿਰਾਂ ਸਰਗਰਮ ਹੋਈਆਂ। ਦੇਖੋ ਵਿਰੋਧੀ ਧਿਰਾਂ ਤਾਂ ਸਰਗਰਮ ਨੇ ਪਿਛਲੇ ਦਿਨਾਂ ਤੋਂ ਲਗਾਤਾਰ ਉਹ ਥਾਂ ਦੇ ਉੱਤੇ ਮੁਜ਼ਾਹਰੇ ਹੋ ਰਹੇ ਆ, ਅਰਥੀਆਂ ਜਿਹੜੀਆਂ ਉਹ ਫੂਕੀਆਂ ਜਾ ਰਹੀਆਂ ਨੇ। ਧਾਰਾ 144 ਦੇ ਬਾਵਜੂਦ ਜਿਹੜੀਆਂ ਜੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਧਿਰ ਉਹ ਦੁਆਬੇ ਦੇ ਖੇਤਰ ਦੇ ਵਿੱਚ ਇਹ ਜ਼ਿਆਦਾ ਮੁਜ਼ਾਹਰੇ ਜਿਹੜੇ ਉਹ ਕਰ ਰਹੀ ਆ। ਉਹਦਾ ਕਾਰਨ ਜਿਹੜਾ ਜੀ ਸ਼ਾਇਦ ਇਹ ਹੈ ਕਿਤੇ ਨਾ ਕਿਤੇ ਕਿ ਦਲਿਤ ਭਾਈਚਾਰਾ ਜਿਹੜਾ ਜੀ ਉਹਦੀ ਗਿਣਤੀ ਵੱਡੀ ਜਿਹੜੀ ਜੀ ਉਹ ਦੁਆਬੇ ਦੇ ਖੇਤਰ 'ਚ ਹੈ, ਤੇ ਇਹ ਜਿਹੜਾ ਰਗੜਾ ਲੱਗਿਆ ਇਹ ਦਲਿਤ ਭਾਈਚਾਰੇ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਲੱਗਿਆ, ਕਿਉਂਕਿ ਉਹਨਾਂ ਦੀਆਂ ਇਹ ਗ੍ਰਾਂਟਾਂ ਸੀ। ਅਕਾਲੀ ਦਲ ਬਾਦਲ ਵੀ ਵਿਰੋਧਤਾ ਜਿਹੜੀ ਉਹ ਕਰ ਰਿਹਾ, ਉਹ ਵੀ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਜਿਹੜੇ ਉਹ ਕਰ ਰਿਹਾ। ਸਾਧੂ ਸਿੰਘ ਧਰਮਸੋਤ ਨੇ ਆ ਕੇ ਜਿਹੜੀ ਦੀ ਇਹ ਗੱਲ ਕਹੀ ਆ ਕਿ ਜਿਹੜੇ ਵਧੀਕ ਮੁੱਖ ਸਕੱਤਰ ਨੇ ਕਿਰਪਾ ਸ਼ੰਕਰ ਸਰੋਜ ਨਾ, ਉਹ ਕਹਿੰਦੇ ਉਹਦੀ ਜਿਹੜੀ ਰਿਪੋਰਟ ਹੈ ਉਹ ਤੱਥਹੀਣ ਹੈ, ਉਹ ਬਿਨਾਂ ਕਿਸੇ ਸਬੂਤ ਤੋਂ ਆ। ਇਹ ਉਹਦੀ ਜਿਹੜੀ ਰਿਪੋਰਟ ਹੈ ਕਿਰਪਾ ਸ਼ੰਕਰ ਸਰੋਜ ਦੀ, ਉਹ ਐਕਚੁਅਲੀ ਵਾਇਰਲ ਹੋ ਗਈ ਪਿਛਲੇ ਦਿਨੀ। ਉਹ ਬਹੁਤ ਸਾਰੇ ਲੋਕਾਂ ਕੋਲੇ ਪਹੁੰਚ ਗਈ ਕਿ ਉਹਦੇ ਵਿੱਚ ਉਹਨੇ ਕਿਵੇਂ ਇਹ ਕਿਹਾ ਕਿ ਪੈਸੇ ਖਾਧੇ ਕਿਵੇਂ ਗਏ ਆ। ਇਹ ਕਾਗਜ਼ੀ ਅਦਾਰੇ ਖੜੇ ਕੀਤੇ ਗਏ, ਉਹਨਾਂ ਨੂੰ ਇਹ ਗ੍ਰਾਂਟਾਂ ਦਿੱਤੀਆਂ ਗਈਆਂ, ਉਹਨਾਂ ਨੂੰ ਵੀ ਗ੍ਰਾਂਟਾਂ ਦੇ ਦਿੱਤੀਆਂ ਜਿਨ੍ਹਾਂ ਦੇ ਉੱਤੇ ਪਾਬੰਦੀ ਸੀ ਲਾਉਣ ਦੀ। ਪ੍ਰਾਈਵੇਟ ਅਦਾਰਿਆਂ ਨੂੰ ਹੀ ਦਿੱਤੀਆਂ ਗਈਆਂ ਆਪਣਾ ਹਿੱਸਾ ਪੱਤੀ ਰੱਖ ਕੇ। 63 ਕਰੋੜ ਰੁਪਏ ਦੇ ਕਰੀਬ ਦਾ ਇਹ ਘਪਲਾ। ਸਾਧੂ ਸਿੰਘ ਧਰਮਸੋਤ ਕਹਿੰਦੇ ਕਿ ਇਹ ਕਹਿੰਦੇ ਵਾਇਰਲ ਹੋ ਗਈ ਇਹ ਰਿਪੋਰਟ, ਕਹਿੰਦੇ ਮੇਰੇ ਕੋਲੇ ਤਾਂ ਪਹੁੰਚੀ ਨਹੀਂ, ਨਾ ਮੈਨੂੰ ਪਤਾ ਲੱਗਿਆ ਵੀ ਇਹ ਜਾਂਚ ਸ਼ੁਰੂ ਹੋਈ ਆ, ਨਾ ਮੈਨੂੰ ਇਹ ਪਤਾ ਲੱਗਿਆ ਵੀ ਜਾਂਚ ਸਮਾਪਤ ਹੋ ਗਈ ਆ, ਨਾ ਮੈਨੂੰ ਇਹ ਪਤਾ ਲੱਗਿਆ ਇਸ ਜਾਂਚ 'ਚ ਕੀ ਲਿਖਿਆ। ਜਿਹੜੀ ਜਾਂਚ ਹੁੰਦੀ ਆ ਸਾਧੂ ਸਿੰਘ ਧਰਮਸੋਤ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹ ਕੌਨਫੀਡੈਂਸ਼ੀਅਲ ਵੀ ਹੁੰਦੀਆਂ ਨੇ ਜਾਂਚ ਜਿਹੜੀਆਂ ਨੇ, ਇਸੇ ਕਰਕੇ ਤਾਂ ਪਤਾ ਲੱਗ ਗਿਆ। ਜੇ ਸਾਧੂ ਸਿੰਘ ਧਰਮਸੋਤ ਨੂੰ ਪੁੱਛ ਕੇ ਇਹ ਜਾਂਚ ਕੀਤੀ ਜਾਂਦੀ ਤੇ ਉਹਨੂੰ ਭਲਾ ਇਹ ਜਾਂਚ ਹੋਣ ਦੇਣੀ ਸੀ? ਕਿਸੇ ਵੀ ਹਾਲਤ ਦੇ ਵਿੱਚ ਉਹਨੇ ਨਹੀਂ ਸੀ ਹੋਣ ਦੇਣੀ, ਉਹਨੇ ਰੋਕ ਲੈਣੀ ਸੀ। ਇਹ ਤਾਂ ਜਿਹੜੇ ਆਫੀਸਰ ਨੇ ਕਿਰਪਾ ਸ਼ੰਕਰ ਸਰੋਜ, ਇਹ ਉਹਨਾਂ ਦੀ ਤੁਸੀਂ ਕਹਿ ਲਓ ਕਿ ਇਸ ਪੱਖੋਂ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਏਡੀ ਲੰਮੀ ਚੌੜੀ ਜਾਂਚ ਜਿਹੜੀ ਜੀ ਉਹ, ਕਿਉਂਕਿ ਆਫੀਸਰ ਆ ਆਫਟਰ ਆਲ, ਇਹ ਤਾਂ ਹੈ ਨਹੀਂਗਾ ਕਿ ਉਹਦਾ ਕੋਈ ਨਿੱਜੀ ਵਿਰੋਧ ਆ। ਉਹਨੇ ਤਾਂ ਸਾਰੀ ਜਾਂਚ ਲਿਜਾ ਕੇ ਚੀਫ ਸਕੱਤਰ ਦੇ ਟੇਬਲ ਤੇ ਰੱਖਤੀ ਵੀ ਆਹ ਚੁੱਕੋ 63 ਕਰੋੜ ਰੁਪਈਆ ਜਿਹੜਾ ਜੀ ਇਹਦੇ ਚ ਗਬਨ ਕੀਤਾ ਗਿਆ। ਸਾਧੂ ਸਿੰਘ ਧਰਮਸੋਤ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਜਿਹੜਾ ਜੀ ਇਹ ਏਦਾਂ ਕੋਈ ਪੈਸਾ ਗਾਇਬ ਹੋ ਹੀ ਨਹੀਂ ਸਕਦਾ। ਉਹ ਇਹ ਕਹੀ ਜਾਂਦੇ ਕਿ ਪਿਛਲੀ ਸਰਕਾਰ ਨੇ ਜਿਹੜੇ ਉਹ ਖਾਧੇ ਸੀ ਉਹ ਪੈਸੇ ਖਾਣ ਵਾਲੀ ਸੀ। ਪਿਛਲੀ ਸਰਕਾਰ ਨੇ ਖਾਧੇ ਸਾਰੇ ਲੋਕਾਂ ਨੂੰ ਪਤਾ ਹੈ, ਉਹਨੇ ਉਹ ਭੁਗਤਿਆ। ਅੱਜ ਉਹ ਵਿਰੋਧੀ ਧਿਰ ਵੀ ਹੈ ਨਹੀਂ, ਉਹਦੇ ਪੈਰ ਮੁੜ ਕੇ ਨਹੀਂ ਲੱਗ ਰਹੇ। ਮੌਜੂਦਾ ਸਰਕਾਰ ਤਾਂ ਕਾਂਗਰਸ ਦੀ ਹੈ, ਸਾਧੂ ਸਿੰਘ ਧਰਮਸੋਤ ਇਸ ਮਹਿਕਮੇ ਦਾ ਮਿਨਿਸਟਰ ਹੈ, ਜਵਾਬ ਤਾਂ ਉਹਨੂੰ ਦੇਣੇ ਬਣਦੇ ਆ। ਉਹ ਇਹ ਗੱਲ ਤਾਂ ਨਹੀਂ ਕਹਿ ਸਕਦਾ ਪਿਛਲੀ ਸਰਕਾਰਾਂ ਵੀ ਖਾਂਦੀਆਂ ਨੇ, ਜੇ ਪਿਛਲੀਆਂ ਵੀ ਖਾਂਦੀਆਂ ਰਹੀਆਂ ਤਾਂ ਫਿਰ ਤੁਸੀਂ ਵੀ ਖਾਓਗੇ। ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਸਰਗਰਮ ਨੇ। ਮੁੱਖ ਮੰਤਰੀ ਹੋਰਾਂ ਦਾ ਇਹਦੇ ਉੱਤੇ ਅਜੇ ਕੋਈ ਪ੍ਰਤੀਕਰਮ ਨਹੀਂ ਆਇਆ। ਇਹ ਕਿਹਾ ਕਿ ਉਹਨਾਂ ਨੇ ਜਾਂਚ ਜਿਹੜੀ ਹੈ ਜੀ ਉਹ ਦੇ ਦਿੱਤੀ ਆ ਚੀਫ ਸੈਕਟਰੀ ਨੂੰ, ਤੇ ਉਹ ਛੇਤੀ ਜਾਂਚ ਕਰਕੇ ਉਹਨਾਂ ਨੂੰ ਦੱਸਣਗੇ। ਉਧਰ ਕੇਂਦਰ ਜਿੱਥੋਂ ਇਹ ਫੰਡ ਆਉਂਦੇ ਆ ਉਹ ਮਹਿਕਮਾ ਵੀ ਸਰਗਰਮ ਹੈ। ਉਹ ਮਹਿਕਮਾ CBI ਨੂੰ ਜਾਂਚ ਦਿੰਦਾ ਜਾਂ ED ਨੂੰ ਦਿੰਦਾ, ਅਗਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ। ਸ਼ਾਇਦ ਉਹ ਮਹਿਕਮਾ ਇਸ ਚੀਜ਼ ਦੀ ਇੰਤਜ਼ਾਰ ਕਰ ਰਿਹਾ ਵੀ ਛੇਤੀ ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਕੁਝ ਦੱਸਦੀ ਆ ਜਾਂ ਫਿਰ ਉਹ ਜਾਂਚ ਆਰੰਭੇ। ਜਦੋਂ ਕੇਂਦਰੀ ਏਜੰਸੀ ਨੇ ਜਾਂਚ ਆਰੰਭ ਦਿੱਤੀ
ਤੇ ਬਿਨਾਂ ਕਿਸੇ ਸ਼ੱਕ ਦੇ ਉਹਦੇ ਤਰੀਕੇ 'ਚ ਸਾਰੇ ਆ ਜਾਣੇ ਜੀ। ਤੇ ਅੱਗੇ ਪੰਜਾਬ ਦੇ 40,000 ਕੱਚੇ ਮੁਲਾਜ਼ਮ ਆ ਜਿਹੜੇ ਉਹ ਸਰਕਾਰ ਤੋਂ ਔਖੇ ਹੋਇਆ, ਸਰਕਾਰ ਨੇ ਪੱਕੇ ਕਰਨ ਤੋਂ ਨਾ ਕੀਤੀ। ਦੇਖੋ ਐਕਚੁਅਲੀ ਇਹਦੇ ਵਿੱਚ EMPLOYEES ਐਕਟ ਜਿਹੜਾ ਜੀ ਉਹ ਤਰੀਕੇ ਆ ਗਿਆ, ਕਰਨੇ ਤਾਂ ਹੈ ਨਹੀਂ ਸੀਗੇ ਜੀ ਸਰਕਾਰ ਨੇ। ਇਹ ਮਹਿਜ਼ ਚੋਣਾਂ ਤੋਂ ਪਹਿਲਾਂ ਦੇ ਵਾਅਦੇ ਹੁੰਦੇ ਆ। ਮੁਲਾਜ਼ਮ ਜਥੇਬੰਦੀਆਂ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਮਨਪ੍ਰੀਤ ਬਾਦਲ ਹੋਰਾਂ ਦੀ, ਉਹ ਬੇਸਿੱਟਾ ਰਹੀ ਆ। 40,000 ਕੱਚੇ ਜਿਹੜੇ ਮੁਲਾਜ਼ਮ ਨੇ, ਜਿਹੜੇ ਠੇਕਾ ਪ੍ਰਣਾਲੀ, ਆਊਟਸੋਰਸਿੰਗ ਤੇ ਕੰਟਰੈਕਟ ਦੇ ਉੱਤੇ ਕੰਮ ਜਿਹੜੇ ਜੀ ਉਹ ਕਰ ਰਹੇ ਆ, ਉਹ ਨਿਰਾਸ਼ ਨੇ। ਉਹਨਾਂ ਦਾ ਦੋਸ਼ ਜਿਹੜਾ ਇਹ ਹੈ ਕਿ ਸਰਕਾਰ ਵਾਅਦਾ ਕਰਨ ਦੇ ਬਾਵਜੂਦ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਵਾਸਤੇ ਸੰਜੀਦਾ ਨਹੀਂ ਗੀ। ਇਹਦੇ ਚੋਂ ਬਹੁਤੇ ਜਿਹੜੇ ਮੁਲਾਜ਼ਮ ਨੇ ਉਹ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਵੇਲੇ ਭਰਤੀ ਹੋਏ ਸੀ। ਪੰਜਾਬ ਸਰਕਾਰ ਨੇ EMPLOYEES ਵੈਲਫੇਅਰ ਐਕਟ 2016 ਇਹਨਾਂ ਨੂੰ ਪੱਕੇ ਕਰਨ ਲਈ ਲਿਆਂਦਾ ਸੀ, ਪਰ ਇਹੀ ਐਕਟ ਉਹਨਾਂ ਦੇ ਰਾਹ ਦੇ ਵਿੱਚ ਅੜਿੱਕਾ ਬਣ ਗਿਆ, ਕਿਉਂਕਿ ਇਸ ਐਕਟ ਦੇ ਵਿੱਚ ਸਰਕਾਰ ਨੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਸਤੇ ਇਦਾਂ ਦੀਆਂ ਸਖਤ ਸ਼ਰਤਾਂ ਲਾਤੀਆਂ ਜਿਹੜੀਆਂ ਪੂਰੀਆਂ ਨਹੀਂ ਹੋ ਸਕਦੀਆਂ। ਸ਼ੈਤਾਨੀ ਦੇਖੋ ਸਰਕਾਰ ਦੀ, ਉਹਨੇ ਇਹ ਲਿਆ ਕੇ ਐਕਟ ਜਿਹੜਾ ਜੀ ਉਹਦੇ ਵਿੱਚ ਇਹ ਧਰਤਾ ਵੀ ਆ ਦੇਖੋ ਜੀ, ਅਸੀਂ ਤਾਂ ਐਕਟ ਲਿਆਂਦਾ ਸੀਗਾ, ਹੁਣ ਉਹਦੇ ਸ਼ਰਤਾਂ ਇਹੋ ਜਿਹੀਆਂ ਨੇ। ਕਈਆਂ ਦੀਆਂ ਸ਼ਰਤਾਂ ਪੂਰੀਆਂ ਕਰਨ ਦੀ ਉਮਰ ਦੀ ਜਿਹੜੀ ਹੱਦ ਆ ਉਹ ਲੰਘ ਗਈ ਹੈ। ਮੁਲਾਜ਼ਮ ਇਹ ਕਹਿੰਦੇ ਆ ਕਿ ਉਹ ਸ਼ਰਤਾਂ ਸਿਰਫ ਭਰਤੀ ਵੇਲੇ ਪੂਰੀਆਂ ਕਰਵਾਈਆਂ ਜਾ ਸਕਦੀਆਂ ਸੀ, ਨਾ ਕਿ ਭਰਤੀ ਤੋਂ ਬਾਅਦ। ਇਹ ਗੱਲ ਉਹਨਾਂ ਦੀ ਠੀਕ ਹੈ ਮੁਲਾਜ਼ਮਾਂ ਦੀ। ਪੰਜਾਬ ਸਰਕਾਰ ਨੇ ਸਾਲ 18 ਦੇ ਦੌਰਾਨ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇੱਕ ਅਹਿਮ ਫੈਸਲਾ ਲੈਂਦਿਆਂ EMPLOYEES ਵੈਲਫੇਅਰ ਐਕਟ ਦੀ ਵਰਤੋਂ ਬਗੈਰ ਸਿੱਖਿਆ ਵਿਭਾਗ ਦੇ ਵਿੱਚ 8886 ਅਧਿਆਪਕਾਂ ਤੇ ਮੈਡੀਕਲ ਸਿੱਖਿਆ ਦੇ ਜਿਹੜੇ 529 ਨਰਸਾਂ, ਇਹਨਾਂ ਨੂੰ ਪੱਕਿਆ ਕੀਤਾ ਸੀਗਾ। ਵੱਡੀ ਗਿਣਤੀ ਦੇ ਵਿੱਚ ਕਾਮੇ ਜਿਹੜੇ ਉਹ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ, ਜਿਹਦੇ ਵਿੱਚ ਨਰਸਾਂ ਵੀ ਸ਼ਾਮਲ ਨੇ, ਜਿਹਦੇ ਵਿੱਚ ਜਿਹੜੇ ਇੱਥੇ ਮਲਟੀਪਰਪਜ਼ ਸਿਹਤ ਕਾਮੇ ਨੇ ਉਹ ਸ਼ਾਮਲ ਨੇ, ਮੋਟੀਵੇਟਰ ਸ਼ਾਮਲ ਨੇ, ਜਿਹੜੇ ਜਲ ਸਪਲਾਈ ਵਿਭਾਗ ਦੇ। ਇਹਨਾਂ ਨੇ ਕੱਲ ਮੁਜ਼ਾਹਰਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਮੁੱਖ ਮੰਤਰੀ ਦੇ ਘਰ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ ਪਟਿਆਲੇ ਦੇ ਵਿੱਚ। ਉਹ ਘਰ ਜਿੱਥੇ ਮੁੱਖ ਮੰਤਰੀ ਆਉਂਦੇ ਹੀ ਨਹੀਂਗੇ, ਉੱਥੇ ਪੁਲਿਸ ਦੇ ਨਾਲ ਇਹਨਾਂ ਦਾ ਪੰਗਾ ਪਿਆ ਜੀ। ਪੁਲਿਸ ਨੇ ਮੋਟੀਵੇਟਰਾਂ ਦੇ ਮੌਰ ਜਿਹੜੇ ਸੀਗੇ ਜੀ ਉਹ ਸੇਕੇ ਤੇ ਪਟਿਆਲੇ ਦੇ ਵਿੱਚ ਕੁੱਟ ਮਾਰ ਉਹਨਾਂ ਦੀ ਕੀਤੀ ਜੀ। ਮਤਲਬ ਕਿ ਜੇ ਐਜੀਟੇਸ਼ਨ ਕਰ ਰਹੇ ਆ ਤੇ ਅੱਗੋਂ ਪੁਲਿਸ ਦੀ ਡਾਂਗ ਜਿਹੜੀ ਦੀ ਉਹਨਾਂ ਨੂੰ ਮਿਲਦੀ ਹੈ। ਜਿਹੜੇ ਇਹ ਨਿਗੂਣੀਆਂ ਦੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ, ਕੰਮ ਵੀ ਕਰੀ ਜਾਂਦੇ ਵਿਚਾਰੇ ਤੇ ਨਾਲ ਦੀ ਨਾਲ ਸੰਘਰਸ਼ ਵੀ ਕਰ ਰਹੇ ਆ। ਨਰਸਾਂ ਜਿਹੜੀਆਂ ਦੀ ਡਿਊਟੀ ਦਿੰਦੀਆਂ ਨੇ, ਮੁੜ ਕੇ ਜਿੰਦਾਬਾਦ ਮੁਰਦਾਬਾਦ ਕਰਦੀਆਂ ਨੇ ਬਾਹਰ ਆ ਕੇ। 10-10 ਸਾਲ ਭਰਤੀ ਹੋਈਆਂ ਨੂੰ, ਇਹਨਾਂ ਨੂੰ 11-11 ਸਾਲ ਹੋ ਗਏ। 10-10 ਹਜ਼ਾਰ ਰੁਪਏ, 11-11 ਹਜ਼ਾਰ ਰੁਪਏ ਦੇ ਉੱਤੇ ਕੰਮ ਜਿਹੜਾ ਦੀ ਕੰਮ ਕਰ ਰਹੇ ਆ। ਕਾਂਗਰਸ ਪਾਰਟੀ ਨੇ ਫਰਵਰੀ 17 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਦਾ ਚੋਣ ਮੈਨੀਫੈਸਟੋ ਸੀ ਉਹਦੇ ਵਿੱਚ ਦਰਜ ਕੀਤਾ ਸੀਗਾ ਕਿ ਹਰ ਪ੍ਰਕਾਰ ਦੇ ਕੱਚੇ ਕਰਮਚਾਰੀ ਪੱਕੇ ਕੀਤੇ ਜਾਣਗੇ। ਚੋਣਾਂ ਜਿੱਤੀਆਂ ਤੇ ਫਿਰ ਉਹ ਹੋ ਗਿਆ ਕਿ ਕੋਠਾ ਉਸਰਿਆ, ਤਰਖਾਣ ਵਿਸਰਿਆ। ਮੁੜ ਕੇ ਕਿਹੜੇ ਕਾਮੇ, ਕਿਹੜੇ ਕੱਚੇ, ਕਿਹਨੇ ਪੱਕਾ ਜਿਹੜਾ ਦੀ ਉਹ ਕਰਨਾ ਸੀਗਾ। ਹੁਣ ਜਿਹੜੀ ਦੀ ਮੰਗ ਤਾਂ ਚੱਲ ਰਹੀ ਹੈ, ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਹੋ ਰਹੇ ਆ। ਸਰਕਾਰ ਨੇ ਸ਼ਰਤਾਂ ਉਹ ਲਿਆ ਕੇ ਜਿਹੜੀਆਂ ਦੀ ਰੱਖਤੀਆਂ ਕਿ ਗੱਡੇ ਦੇ ਨਾਲ ਉਹਨਾਂ ਨੇ ਕੱਟਾ ਬੰਨ ਦਿੱਤਾ, ਜਿਹੜਾ ਕਿ ਖੁੱਲ ਸਕਣਾ ਜਿਹੜਾ ਦੀ ਉਹ ਔਖਾ ਹੈ। ਜੀ ਜੀ ਬਿਲਕੁਲ ਬਾਬਾ ਔਖਾ ਆ। ਤੇ ਅੱਗੇ ਗੱਲ ਕਰਦੇ ਹੈਗੇ ਆ ਪੰਜਾਬ ਮਨੁੱਖੀ ਸੰਗਠਨ ਦੀ। ਉਹਨਾਂ ਨੇ ਲਾਪਤਾ ਹੋਏ ਪਾਵਨ ਸਰੂਪਾਂ ਦੀ ਗਿਣਤੀ ਬਾਰੇ ਸਵਾਲ ਕੀਤੇ। ਇੱਕ ਤਾਂ ਜਿਹੜੇ ਸਾਬਕਾ ਮੁੱਖ ਸਕੱਤਰ ਹੈ ਡਾਕਟਰ ਰੂਪ ਸਿੰਘ, ਉਹਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਲਿਖਿਆ, ਕਿਉਂਕਿ ਉਹਦੇ ਉੱਤੇ ਬਹੁਤ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਆ। ਉਹਨੇ ਇਹ ਗੱਲ ਕਹੀ ਆ ਕਿ ਮੈਂ ਤਾਂ ਜਿਹੜਾ ਅਸਤੀਫਾ ਦਿੱਤਾ ਉਹ ਨੈਤਿਕਤਾ ਆਧਾਰ ਦੇ ਉੱਤੇ ਦਿੱਤਾ, ਇਖਲਾਕੀ ਜ਼ਿੰਮੇਵਾਰੀ ਮੰਨ ਕੇ। ਉਹ ਕਹਿੰਦਾ ਇਹਦਾ ਮਤਲਬ ਇਹ ਨਹੀਂ ਕਿ ਇਹ ਜ਼ਿੰਮੇਵਾਰ ਮੈਂ ਆ ਇਹਨਾਂ ਸਰੂਪਾਂ ਦੇ ਲਾਪਤਾ ਹੋਣ ਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿੰਦੇ ਜ਼ਿੰਮੇਵਾਰ ਮੈਂ ਨਹੀਂ। ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੇ 267 ਵਾਲੀ ਗਿਣਤੀ 328 ਤੇ ਲਿਆ ਕੇ ਛੱਡ ਕੇ ਮਾਮਲਾ ਜਿਹੜਾ ਦੀ ਉਹ ਲਾਂਭੇ ਕਰਤਾ। ਸਵਾਲ ਵੱਡਾ ਜਿਹੜਾ ਦੀ ਖੜਾ ਇਹ ਹੋ ਰਿਹਾ ਕਿ ਜ਼ਿੰਮੇਵਾਰ ਕੌਣ ਹੈ। ਹੁਣ ਇਹ ਵੱਡਾ ਸਵਾਲ ਜਿਹੜਾ ਦੀ ਉਹ ਉੱਠ ਕੇ ਬਣ ਰਿਹਾ। ਪੰਥਕ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ। ਇੱਕ ਜਿਹੜਾ ਪੰਥਕ ਤਾਲਮੇਲ ਸੰਗਠਨ ਹੈ ਉਹਨੇ ਸੰਗਤ ਨੂੰ ਇਹ ਅਪੀਲ ਕੀਤੀ ਹੈ ਕਿ ਸਮੁੱਚੀ ਦੁਨੀਆ ਦੇ ਵਿੱਚ ਰਹਿੰਦਾ ਜਿਹੜਾ ਭਾਈਚਾਰਾ ਇਸ ਗੱਲ ਦੇ ਵਾਸਤੇ ਇਕਜੁੱਟ ਹੋਵੇ, ਇੱਕ ਝੰਡੇ ਥੱਲੇ ਆਵੇ, ਇਹ ਪੁੱਛੇ ਕਿ ਇਹ ਸਰੂਪ ਜਿਹੜੇ ਸੀਗੇ ਉਹ ਕਿਹਨੇ ਦਿੱਤੇ, ਕਿਹਨੂੰ ਦਿੱਤੇ, ਤਾਂ ਕਿ ਅੱਗੋਂ ਗੱਲ ਤੋਰੀ ਜਾ ਸਕੇ। ਜਿੰਨੀ ਦੇਰ ਤੱਕ ਤੁਸੀਂ ਇਹ ਕਹੀ ਜਾਂਦੇ ਹੋ ਕਿ 267 ਸੀਗੇ ਇਹ ਮਾਮਲਾ ਚੱਲਦਾ, ਫਿਰ ਕਹਿੰਦੇ 328 ਸੀ। ਜੇ ਕੈਲਕੂਲੇਸ਼ਨਾਂ ਕਰੀਏ 412, ਕੁਝ ਸੂਤਰ ਜਿਹੜਾ ਦੀ ਉਹ ਦੱਸ ਰਹੇ ਸੀ 412 ਛੱਡੋ, ਕਈ 412 ਨੇ। ਮਤਲਬ ਕਿ ਗਿਣਤੀ ਮਿੰਤੀ ਹੈ ਨਹੀਂ ਕੋਈ।
ਇਹ ਕਿੰਨੇ ਕੁ ਜਿਹੜੇ ਜੀ ਉਹ ਛਾਪੇ ਗਏ, ਕਿੱਥੇ ਗਏ, ਇਹ ਸਭ ਤੋਂ ਵੱਡਾ ਸਵਾਲ ਹੈ। ਕਿਹਨੇ ਉਹ ਗਾਇਬ ਕੀਤੇ, ਇਹ ਉਹਦੇ ਨਾਲ ਲੱਗਵਾ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹੁਣ ਜਿਹੜਾ ਇਹ ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਉਹਨਾਂ ਨੇ ਇਹਦੇ ਗਿਣਤੀ ਦੇ ਉੱਤੇ ਵੱਡੇ ਸਵਾਲ ਜਿਹੜੇ ਜੀ ਉਹ ਖੜੇ ਕੀਤੇ ਆ। ਉਹਨਾਂ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਬ ਕਮੇਟੀ ਨੇ ਚਿੱਠੀ ਲਿਖੀ, ਜਿਹਦੇ ਵਿੱਚ ਇਹ ਕਿਹਾ ਕਿ ਤੁਸੀਂ ਇਹ ਕਹਿੰਦੇ ਸੀਗੇ ਕਿ ਜਿਹੜੇ ਜਦੋਂ ਅੱਗ ਲੱਗੀ ਆ 18 ਤੇ 19 ਮਈ 2016 ਨੂੰ, ਉਹਦੇ ਨਾਲ 80 ਸਰੂਪ ਜਿਹੜੇ ਜੀ ਉਹ ਨੁਕਸਾਨੇ ਗਏ, ਜਿਹਦਾ ਜ਼ਿਕਰ ਪਬਲੀਕੇਸ਼ਨ ਵਿਭਾਗ ਦੇ ਰਿਟਾਇਰ ਹੋਏ ਸਹਾਇਕ ਸੁਪਰਵਾਈਜ਼ਰ ਕਮਲਜੀਤ ਸਿੰਘ ਨੇ 20 ਫਰਵਰੀ 2020 ਨੂੰ ਮੁੱਖ ਸਕੱਤਰ ਨੂੰ ਭੇਜੇ ਗਏ ਆਫਿਸ ਨੋਟ ਦੇ ਵਿੱਚ ਦਿੱਤਾ ਕਿ 80 ਦੇ ਕਰੀਬ ਸਰੂਪ ਸੀਗੇ ਜਿਹੜੇ ਨੁਕਸਾਨੇ ਗਏ। ਔਰ ਇਹ ਕਿਉਂਕਿ ਇਹ ਪ੍ਰਕਾਸ਼ ਕਰਨ ਯੋਗ ਨਹੀਂ ਸੀ ਰਹੇ, ਇਸ ਕਰਕੇ ਗੋਇੰਦਵਾਲ ਇਹਨਾਂ ਨੂੰ ਭੇਜ ਦਿੱਤਾ ਗਿਆ, ਜਿੱਥੇ ਇਹਨਾਂ ਦਾ ਸੰਸਕਾਰ ਕੀਤਾ ਗਿਆ। ਦੂਜੇ ਪਾਸੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਜਿਹੜਾ ਨੀਤ ਸਕੱਤਰ ਹੈ ਰਜਿੰਦਰ ਸਿੰਘ ਮਹਿਤਾ, ਉਹ ਇਹ ਕਹਿੰਦਾ ਕਿ 9 ਸਰੂਪ ਪਾਣੀ ਦੇ ਨਾਲ ਨੁਕਸਾਨੇ ਗਏ। ਹੁਣ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਕਹਿੰਦਾ ਕਿ ਇੱਕ ਜਿਹੜਾ ਰਿਟਾਇਰ ਹੋਇਆ ਬੰਦਾ ਜਿਹਦੇ ਕੋਲ ਰਿਟਾਇਰ ਆ ਉਹ 80 ਦੱਸਦਾ, ਰਜਿੰਦਰ ਸਿੰਘ ਮਹਿਤਾ 9 ਦੱਸਦਾ। ਉਹ ਕਹਿੰਦੇ ਕਿ ਇਸ ਮਾਮਲੇ ਦੇ ਉੱਤੇ ਰਜਿੰਦਰ ਸਿੰਘ ਮਹਿਤਾ ਦੇ ਖਿਲਾਫ ਵੀ ਜਿਹੜੀ ਹੈ ਜੀ ਉਹ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਕਿ ਰਜਿੰਦਰ ਸਿੰਘ ਮਹਿਤਾ ਜਿਹੜਾ ਜੀ ਇਹ ਕਹਿੰਦਾ ਕਿ ਉਹਨੇ ਕੋਈ ਝੂਠ ਨਹੀਂ ਬੋਲਿਆ, ਜਾਂਚ ਰਿਪੋਰਟ ਦੇ ਵਿੱਚ ਦਿੱਤੇ ਵੇਰਵਿਆਂ ਦੇ ਵਿੱਚ ਜਿਹੜਾ ਜੀ ਉਹ ਦਰਜ ਹੈ ਕਿ ਅੱਗ ਲੱਗਣ ਦੇ ਨਾਲ ਨੁਕਸਾਨੇ ਸਰੂਪਾਂ ਦੀ ਗਿਣਤੀ 14। ਤੁਸੀਂ ਦੇਖੋ ਹੇਰਾ ਫੇਰੀ ਘਪਲੇਬਾਜ਼ੀ ਜਿਹੜੀ ਹੈ, ਬੇਈਮਾਨੀ ਜਿਹੜੀ ਆ, ਉਹ ਕਿਸ ਕਿਸ ਜਗ੍ਹਾ ਦੇ ਉੱਤੋਂ ਸਾਹਮਣੇ ਆ ਰਹੀ ਹੈ। 267 ਨੇ, 328 ਨੇ, 412 ਨੇ, ਨੁਕਸਾਨੇ 80 ਗਏ ਨੇ, 9 ਗਏ ਨੇ, 14 ਗਏ ਨੇ, ਕੋਈ ਗਿਣਤੀ ਮਿੰਟੀ ਨਹੀਂ ਹੈਗੀ ਜੀ। ਅਖੀਰ ਦੇ ਵਿੱਚ ਗੱਲ ਕਰਦੇ ਕੋਵਿਡ-19 ਦੀ। ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 106 ਮੌਤਾਂ ਹੋਈਆਂ ਤੇ ਨਾਲ ਦੀ ਨਾਲ ਭਾਰਤ ਵਿੱਚ ਵੀ ਕਰੋਨਾ ਸਿਖਰਾਂ ਤੇ ਹੈ। ਬਿਲਕੁਲ ਜੀ, ਐਕਚੁਅਲੀ ਜੇ ਆਪਾਂ ਨੈਸ਼ਨਲ ਪੱਧਰ ਦੀ ਜਿਹੜੀ ਦੀ ਉਹ ਗੱਲ ਕਰੀਏ ਤੇ ਨੈਸ਼ਨਲ ਲੈਵਲ ਦੇ ਉੱਤੇ ਇੱਕ ਵਾਰੀ ਫੇਰ ਰਿਕਾਰਡ ਸੈੱਟ ਹੋ ਗਿਆ 24 ਘੰਟਿਆਂ ਦੇ ਵਿੱਚ 82,860 ਜਿਹੜੇ ਦੀ ਉਹ ਪੋਜ਼ਿਟਿਵ ਪਾਏ ਗਏ ਆ। ਇਸ ਵੇਲੇ ਜਿਹੜੀ ਗਿਣਤੀ ਆ ਉਹ 38,48,968 ਤੇ ਆ ਗਈ ਆ। 1,026 ਡੈਥ ਹੋਈਆਂ, 67,486 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਮਹਾਰਾਸ਼ਟਰ ਟੌਪ ਤੇ ਆ, 8.25 ਲੱਖ ਨੂੰ ਕ੍ਰੋਸ ਕਰ ਗਿਆ। 292 ਹੋਰ ਮੌਤਾਂ ਹੋਈਆਂ, 25,195 ਮੌਤਾਂ ਹੋਈਆਂ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ, ਉੱਤਰ ਪ੍ਰਦੇਸ਼ ਉਹਦੇ ਮਗਰ ਮਗਰ ਜਿਹੜਾ ਦੀ ਉਹ ਤੁਰੇ ਆਉਂਦੇ ਆ। ਉਦੋਂ ਅੱਗੇ ਦਿੱਲੀ, ਵੈਸਟ ਬੰਗਾਲ, ਬਿਹਾਰ ਜਿਹੜਾ ਦੀ ਉਹ ਹੈ। ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਦੀ ਉਹ ਕੇਸਾਂ ਦੀ ਗਿਣਤੀ ਵਧੀ, 2509 ਦਿੱਲੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆਏ, 19 ਡੈਥ ਹੋਈਆਂ, 4481 ਮੌਤਾਂ ਕੁੱਲ ਹੋ ਗਈਆਂ। ਜੇ ਗੁਆਂਢੀ ਸੂਬੇ ਆਪਾਂ ਹਰਿਆਣੇ ਦੀ ਗੱਲ ਕਰੀਏ, ਹਰਿਆਣੇ ਦੇ ਵਿੱਚ 1792 ਨਵੇਂ ਮਾਮਲੇ ਸਾਹਮਣੇ ਆਏ, 15 ਡੈਥ ਹੋਈਆਂ। ਇੱਥੇ 68,218 ਹੋ ਗਈ ਗਿਣਤੀ, 721 ਮੌਤਾਂ ਦੇ ਨਾਲ। ਪੰਜਾਬ ਜਿੱਥੇ 1481 ਮਾਮਲੇ ਨਵੇਂ ਸਾਹਮਣੇ ਆਏ, 56,999 ਇਹ ਗਿਣਤੀ ਜਿਹੜੀ ਦੀ ਉਹ ਹੋ ਗਈ। ਰਿਕਾਰਡ ਮੌਤਾਂ ਹੋਈਆਂ ਦੀ 106 ਔਰ 1618 ਮੌਤਾਂ ਦੀ ਗਿਣਤੀ ਜਿਹੜੀ ਹੋ ਗਈ। ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਬਾਕੀ ਸੂਬਿਆਂ ਦੇ ਮੁਕਾਬਲੇ ਇੱਥੇ ਡੈਥ ਰੇਟ ਬਹੁਤ ਹਾਈ ਹੈ, ਬੇਹੱਦ ਹਾਈ ਹੈ ਜੀ। ਇਸ ਵੇਲੇ ਜਿਹੜੀ 50, 51, 52 ਤੋਂ 59 ਦੇ ਉੱਤੇ ਆ ਗਈ ਸੀ, ਉਹ ਗਿਣਤੀ ਸੈਂਕੜੇ ਨੂੰ ਕ੍ਰੋਸ ਕਰ ਗਈ। 106 ਮੌਤਾਂ ਜਿਹੜੀਆਂ ਦੀ ਉਹ ਹੋਈਆਂ। ਸਰਕਾਰ ਅਜੇ ਵੀ ਆਪਣੀਆਂ ਗਿਣਤੀਆਂ ਮਿਣਤੀਆਂ ਜਿਹੜੀਆਂ ਦੀ ਉਹ ਦੱਸੀ ਜਾਂਦੀ ਆ। ਉਹ ਮਿਸ਼ਨ ਫਤਿਹ ਵੀ ਮਨਾਈ ਜਾਂਦੀ ਆ, ਮਿਸ਼ਨ ਸਭ ਅੱਛਾ ਵੀ ਮਨਾਈ ਜਾਂਦੀ ਆ। ਲੋਕਾਂ ਦੀ ਚੰਮ ਲੱਥ ਰਹੀ ਆ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ, ਕਿਉਂਕਿ ਸਰਕਾਰੀ ਹਸਪੀਟਲਾਂ 'ਚ ਕੇਅਰ ਨਹੀਂ ਹੋ ਰਹੀ। ਲੋਕਾਂ ਦੇ ਅੰਦਰ ਭੈ ਪੈ ਗਿਆ ਜੀ ਸਰਕਾਰੀ ਹਸਪਤਾਲਾਂ ਦਾ। ਥਾਂ ਥਾਂ ਤੋਂ ਪੰਚਾਇਤਾਂ ਮਤੇ ਪਾਸ ਕਰ ਕਰਕੇ ਕਹਿ ਰਹੀਆਂ ਨੇ ਕਿ ਜੇ ਸੈਂਪਲਾਂ ਵਾਲੇ ਆਉਂਦੇ ਆ, ਟੈਸਟ ਕਰਨ ਆਉਂਦੇ ਆ, ਬੰਦਾ ਨਹੀਂ ਅਸੀਂ ਲਿਜਾਣ ਦੇਣਾ। ਜੇ ਕੁਆਰੰਟਾਈਨ ਕਰਨਾ, ਪਿੰਡ ਦੇ ਵਿੱਚ ਕੁਆਰੰਟਾਈਨ ਕਰੋ, ਇੱਥੇ ਆ ਕੇ ਉਹਦੀ ਕੇਅਰ ਜਿਹੜੀ ਆ ਉਹ ਕਰੋ। ਜਲੰਧਰ ਦੇ ਵਿੱਚ 11, ਬਠਿੰਡਾ 10, ਮੋਹਾਲੀ 9, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ 8-8, ਰੋਪੜ 'ਚ 7, ਪਟਿਆਲੇ 'ਚ 6, ਫਿਰੋਜ਼ਪੁਰ, ਕਪੂਰਥਲਾ ਦੇ ਵਿੱਚ 5-5, ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਦੇ ਵਿੱਚ 3-3, ਫਰੀਦਕੋਟ, ਸੰਗਰੂਰ ਤੇ ਤਰਨਤਾਰਨ ਦੇ ਵਿੱਚ 2-2 ਮੌਤਾਂ ਜਿਹੜੀਆਂ ਦੀ ਉਹ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੀਆਂ ਉਹ ਹੋਈਆਂ ਨੇ। ਦੇਖੋ, ਜਿੰਨੀ ਦੇਰ ਤੱਕ ਸਰਕਾਰ ਪ੍ਰਾਈਵੇਟ ਹਸਪਤਾਲਾਂ ਦਾ ਕੰਟਰੋਲ ਆਪਣੇ ਹੱਥਾਂ 'ਚ ਨਹੀਂ ਲੈਂਦੀ, ਉੱਥੇ ਆਮ ਬੰਦੇ ਦਾ ਇਲਾਜ ਨਹੀਂ ਤੁਰਦਾ, ਉਨੀ ਦੇਰ ਤੱਕ ਇਸ ਸਮੱਸਿਆ ਦੇ ਉੱਤੇ ਹੱਲ ਨਹੀਂ ਜਿਹੜਾ ਜੀ ਉਹ ਹੋ ਸਕਣਾ। ਪ੍ਰਾਈਵੇਟ ਹਸਪਤਾਲਾਂ ਵਾਲੀ ਸਾਈਡ ਨੂੰ
ਪੰਜਾਬ ਦੀ ਸਰਕਾਰ ਅਜੇ ਆਉਂਦੀ ਨਹੀਂ ਦਿਸਦੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।